ਜੀ ਹਾਂ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਦਿਲਪ੍ਰੀਤ ਸਿੰਘ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਪ੍ਰੋਗਰਾਮ ਅੱਜ ਖਬਰ ਤੇ ਨਜ਼ਰ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਦੇ ਸਪਾਂਸਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਅੱਜ ਦੇ ਸਪਾਂਸਰ ਖਬਰ ਤੇ ਨਜ਼ਰ ਦੇ ਸਨ ਖਾਲਸਾ ਇੰਸ਼ੋਰੈਂਸ ਵਾਲੇ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਖਲੋਟੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਫਾਊਲਰ ਤੋਂ, ਸੁੱਚਾ ਸਿੰਘ ਫਰੈਜ਼ਨੋ ਤੋਂ, ਸਰਬਜੀਤ ਸਿੰਘ ਚੋਕਰ ਟਰਲਾਕ ਤੋਂ, ਹਰਵਿੰਦਰ ਸਿੰਘ ਸਮਰਾ ਯੂਬਾ ਸਿਟੀ ਤੋਂ, ਸੁਵਿੰਦਰ ਸਿੰਘ ਯੂਬਾ ਸਿਟੀ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਤਲਵਿੰਦਰ ਸਿੰਘ ਅਤੇ ਪ੍ਰੀਤਮ ਸਿੰਘ ਗਿੱਲ ਜੀ ਬੇਕਰਸਫੀਲਡ ਤੋਂ, ਅਤੇ ਟੁਲਾਰੀ ਟਰੱਕ ਐਂਡ ਟ੍ਰੇਲਰ ਰਿਪੇਅਰ ਅਤੇ ਟਰੱਕ ਵਾਸ਼ ਟੁਲਾਰੀ ਦੇ ਵਿੱਚ ਇਸ ਸਪਾਂਸਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਹੁਣ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ, ਧੰਨਵਾਦ ਦਿਲਪ੍ਰੀਤ, ਬਹੁਤ ਮਿਹਰਬਾਨੀ ਜੀ। ਔਰ ਮਾਰਦੇ ਹਾਂ ਅੱਜ ਆਲੇ ਦੁਆਲੇ ਦੇ ਉੱਤੇ ਕੁਛ ਨਿਗਾਹ, ਕੀ ਕੁਛ ਜਿਹੜਾ ਉਹ ਵਾਪਰ ਰਿਹਾ ਪੰਜਾਬ ਦੇ ਵਿੱਚ, ਮੁਲਕ ਭਰ ਦੇ ਵਿੱਚ। ਪਿਛਲੇ ਦਿਨਾਂ ਤੋਂ ਜਿਹੜੀ ਚਰਚਾ ਚੱਲਦੀ ਰਹੀ ਹੈ ਰਾਣਾ ਗੁਰਜੀਤ ਹੋਰਾਂ ਦਾ ਅਸਤੀਫਾ ਜਿਹੜਾ ਆਉਣਾ, ਇਹਦੇ ਬਾਰੇ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ ਕਿ ਰਾਹੁਲ ਗਾਂਧੀ ਹੋਰਾਂ ਦੇ ਵੱਲੋਂ ਜਿੰਨੀ ਸਖਤੀ ਦੇ ਨਾਲ ਇਹ ਅਸਤੀਫਾ ਲਿਆ ਗਿਆ, ਉਹਨੇ ਪੰਜਾਬ ਦੇ ਵਿੱਚ ਜਿਹੜੇ ਮੰਤਰੀ ਬਣੇ ਹੋਏ ਨੇ ਉਹਨਾਂ ਦੇ ਉੱਤੇ ਵੀ ਇੱਕ ਤਲਵਾਰ ਜਿਹੜੀ ਆ ਉਹ ਲਟਕਾ ਦਿੱਤੀ ਹੈ। ਉਹਦਾ ਕਾਰਨ ਜਿਹੜਾ ਜੀ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਰਾਹੁਲ ਗਾਂਧੀ ਹੋਰੀ, ਉਹਨਾਂ ਨੇ ਮੁੱਖ ਮੰਤਰੀ ਹੋਰਾਂ ਨੂੰ ਬੜਾ ਸਪਸ਼ਟ ਰੂਪ 'ਚ ਕਿਹਾ ਕਿ ਕਾਂਗਰਸੀ ਵਿਧਾਇਕ ਤੇ ਪਾਰਟੀ ਵਰਕਰਾਂ ਦੇ ਸਰਕਾਰੀ ਦਰਬਾਰੇ ਕੰਮ ਪਹਿਲ ਦੇ ਆਧਾਰ ਦੇ ਉੱਤੇ ਹੋਣੇ ਯਕੀਨੀ ਜਿਹੜੇ ਉਹ ਹੋਣੇ ਚਾਹੀਦੇ ਆ, ਔਰ ਮੌਜੂਦਾ ਜਿਹੜੇ ਮੰਤਰੀ ਨੇ ਉਹਨਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਕੇ ਮੰਤਰੀ ਮੰਡਲ ਦੇ ਵਾਧੇ ਤੋਂ ਪਹਿਲਾਂ ਉਹਨਾਂ ਨੂੰ ਭੇਜੀ ਜਾਵੇ ਰਾਹੁਲ ਗਾਂਧੀ ਹੋਰਾਂ ਨੂੰ। ਇਹ ਕਿਹਾ ਜਾ ਰਿਹਾ ਜੀ ਕਿ ਕੁਛ ਮੰਤਰੀਆਂ ਦੇ ਵੱਲੋਂ ਜਿਹੜੇ ਜਿਸ ਤਰੀਕੇ ਦੇ ਨਾਲ ਕਾਂਗਰਸੀਆਂ ਨੂੰ ਹੀ ਪਾਸੇ ਕੀਤਾ ਜਾ ਰਿਹਾ ਜਾਂ ਭ੍ਰਿਸ਼ਟਾਚਾਰ ਜਿਹੜਾ ਉਹ ਕੀਤਾ ਜਾ ਰਿਹਾ, ਉਹ ਵੀ ਰਾਹੁਲ ਗਾਂਧੀ ਦੇ ਨਿਸ਼ਾਨੇ ਦੇ ਉੱਤੇ ਜਿਹੜਾ ਹੈ ਇਹ ਪਤਾ ਲੱਗਾ ਕਿ ਜਿਹੜੇ ਨਾਰਾਜ਼ਗੀ ਪ੍ਰਗਟ ਕਰਨ ਵਾਲੇ ਨੇ ਇਹਦੇ ਵਿੱਚ ਕੁਛ ਮੌਜੂਦਾ ਤੇ ਸਾਬਕਾ ਵਿਧਾਇਕ ਵੀ ਨੇ ਜਿਹੜੇ ਕਿ ਮੰਤਰੀਆਂ ਦੇ ਪ੍ਰਤੀ ਆਪਣੀ ਨਾਰਾਜ਼ਗੀ ਲਿਖਤੀ ਰੂਪ ਦੇ ਵਿੱਚ ਰਾਹੁਲ ਗਾਂਧੀ ਹੋਰਾਂ ਨੂੰ ਦੱਸ ਚੁੱਕੇ ਹੋਏ ਨੇ। ਰਾਹੁਲ ਗਾਂਧੀ ਹੋਰਾਂ ਨੇ ਕੈਪਟਨ ਤੇ ਜਿਹੜੇ ਜਾਖੜ ਸਾਹਿਬ ਨੇ ਉਹਨਾਂ ਦੇ ਸਾਹਮਣੇ ਕਈ ਵਿਧਾਇਕਾਂ ਦੇ ਵੱਲੋਂ ਲਿਖੇ ਗਏ ਗੁਪਤ ਜਿਹੜੀਆਂ ਚਿੱਠੀਆਂ ਸੀ ਉਹਨਾਂ ਦਾ ਜ਼ਿਕਰ ਵੀ ਕੀਤਾ। ਇਹ ਵੀ ਦੱਸਿਆ ਕਿ ਅਜੇ ਸਾਲ ਨਹੀਂ ਹੋਇਆ ਸਰਕਾਰ ਨੂੰ ਜਿਹੜਾ ਕਿਸ ਤਰੀਕੇ ਦੀਆਂ ਸ਼ਿਕਾਇਤਾਂ ਉਹਨਾਂ ਦੇ ਕੋਲੇ ਇਹਨਾਂ ਮੌਜੂਦਾ ਵਿਧਾਇਕਾਂ ਦੀਆਂ, ਸਾਬਕਾ ਵਿਧਾਇਕਾਂ ਦੀਆਂ ਜਿਹੜੀਆਂ ਉਹ ਪਹੁੰਚੀਆਂ ਨੇ। ਇਹ ਵੀ ਪਤਾ ਜਿਹੜਾ ਜੀ ਉਹ ਲੱਗ ਰਿਹਾ ਕਿ ਜਿਹੜਾ ਵਾਧਾ ਹੋਣਾ ਹੈ ਮੰਤਰੀ ਮੰਡਲ ਦੇ ਵਿੱਚ ਹੁਣ ਮਾਰਚ ਦੇ ਮਹੀਨੇ 'ਚ ਕਿਹਾ ਜਾ ਰਿਹਾ, ਇਹਦੇ ਮੌਕੇ ਦੇ ਉੱਤੇ ਜਿਹੜੇ ਕਈ ਮੰਤਰੀਆਂ ਦੇ ਵਿਭਾਗਾਂ ਦੀ ਰੱਦੋ ਬਦਲ ਹੋ ਸਕਦੀ ਆ। ਇਹਦੇ ਵਿੱਚੋਂ 2 ਮੰਤਰੀਆਂ ਦੀ ਮੰਤਰੀ ਮੰਡਲ ਦੇ ਵਿੱਚੋਂ ਛੁੱਟੀ ਵੀ ਹੋ ਸਕਦੀ ਹੈ। ਇਹ ਜਿਹੜੀਆਂ ਕਿਆਸ ਅਰਾਈਆਂ ਜਿਹੜੀਆਂ ਦੀ ਉਹ ਲਾਈਆਂ ਜਾ ਰਹੀਆਂ ਨੇ ਕਿਉਂਕਿ ਰਾਹੁਲ ਗਾਂਧੀ ਹੋਰੀ ਕਾਂਗਰਸ ਰਾਜ ਜਿਹੜੇ ਨੇ ਉੱਥੇ ਕਾਂਗਰਸ ਦੀ ਕਾਰਗੁਜ਼ਾਰੀ ਬਿਹਤਰ ਬਣਾ ਕੇ ਇਹਨੂੰ 2019 ਦੇ ਵਿੱਚ ਜਿਹੜਾ ਉਹ ਲੋਕ ਸਭਾ ਚੋਣਾਂ ਦੇ ਵਾਸਤੇ ਵਰਤਣਾ ਚਾਹੁੰਦੇ ਨੇ। ਰਾਹੁਲ ਗਾਂਧੀ ਹੋਰਾਂ ਨੇ ਇਹ ਵੀ ਗੱਲ ਕਹੀ ਆ ਕਿ ਉਹਨਾਂ ਨੇ ਜਿਹੜੀ 19 ਦੀ ਲੋਕ ਸਭਾ ਚੋਣ ਹੈ ਉਹ ਭ੍ਰਿਸ਼ਟਾਚਾਰ ਦੇ ਵਿਰੋਧ ਦੇ ਵਿੱਚ ਜਿਹੜੀ ਆ ਉਹ ਲੜਨੀ ਆ, ਤੇ ਜੇ ਜਿਹੜਾ ਜੀ ਭ੍ਰਿਸ਼ਟਾਚਾਰੀ ਦੇ ਦੋਸ਼ ਕਾਂਗਰਸ ਦੀਆਂ ਸਰਕਾਰਾਂ ਦੇ ਉੱਤੇ ਲੱਗਣਗੇ ਤੇ ਇਹ ਉਹਨਾਂ ਦੀ ਮੁਹਿੰਮ ਦੇ ਉੱਤੇ ਅਸਰ ਜਿਹੜਾ ਉਹ ਪਾ ਸਕਦੀ ਹੈ। ਇਹ ਵੀ ਕਿਹਾ ਜਾ ਰਿਹਾ ਜੀ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜੀ ਰਾਹੁਲ ਗਾਂਧੀ ਹੋਰਾਂ ਦੇ ਨਾਲ ਮੁਲਾਕਾਤ ਕਰਨ ਤੋਂ ਪਹਿਲਾਂ ਆਪਣੇ ਕੁਝ ਮੰਤਰੀਆਂ ਦੇ ਨਾਲ ਵੀ ਲੰਮੀ ਗੱਲਬਾਤ ਜਿਹੜੀ ਉਹ ਕੀਤੀ, ਜਿਹਦੇ ਵਿੱਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰਾਂ ਦੇ ਨਾਲ 3 ਘੰਟੇ ਮੀਟਿੰਗ ਜਿਹੜੀ ਸੀ ਉਹ ਕੀਤੀ, ਔਰ ਜਿਹੜਾ ਫੀਡਬੈਕ ਸੀ ਉਹ ਸਾਰੀ ਦੀ ਸਾਰੀ ਲਈ। ਜਿਹੜੇ ਇਹ ਵੀ ਪਤਾ ਲੱਗਾ ਕਿ ਮੁੱਖ ਮੰਤਰੀ ਹੋਰਾਂ ਦੇ ਵੱਲੋਂ ਅਗਲੀ ਮੀਟਿੰਗ ਜਿਹੜੀ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਹੋਰਾਂ ਦੇ ਨਾਲ ਇਸ ਹਫ਼ਤੇ ਜਿਹੜੀ ਹੈ ਅਗਲੇ ਹਫ਼ਤੇ ਕੀਤੀ ਜਾ ਰਹੀ ਹੈ, ਔਰ ਸਾਰੇ ਵਿਭਾਗਾਂ ਦੇ ਮੰਤਰੀਆਂ ਤੋਂ ਰਿਪੋਰਟ ਜਿਹੜੀ ਆ ਡਿਟੇਲ ਦੇ ਵਿੱਚ ਲਈ ਜਾ ਰਹੀ ਹੈ, ਜਿਹੜੀ ਕਿ ਰਾਹੁਲ ਗਾਂਧੀ ਹੋਰਾਂ ਨੇ ਮੰਗੀ ਆ, ਔਰ ਉਹਨਾਂ ਨੂੰ ਇਹ ਰਿਪੋਰਟ ਜਿਹੜੀ ਆ ਉਹ ਦਿੱਤੀ ਜਾਊਗੀ ਜੀ। ਪਿਛਲੇ ਜਿਹੜਾ ਸਾਲ ਬੜੀ ਇੱਕ ਚਰਚਿਤ ਹੋਈ ਸੀਗੀ ਜੀ ਕ੍ਰਿਕਟ ਦੀ ਖਿਡਾਰਨ ਹਰਮਨਪ੍ਰੀਤ, ਮੋਗੇ ਦੀ ਰਹਿਣ ਵਾਲੀ ਹਰਮਨਪ੍ਰੀਤ ਨੇ ਜਦੋਂ ਜਿਹੜਾ ਵੂਮਨ ਦਾ ਵਿਸ਼ਵ ਕ੍ਰਿਕਟ ਕੱਪ ਹੋਇਆ ਸੀਗਾ ਉਹਦੇ ਵਿੱਚ ਇੱਕ ਬੜੀ ਅਹਿਮ ਭੂਮਿਕਾ ਨਿਭਾਈ ਸੀ ਭਾਰਤੀ ਕੁੜੀਆਂ ਦੀ ਕ੍ਰਿਕਟ ਟੀਮ ਨੂੰ ਫਾਈਨਲ ਤੱਕ ਲਿਜਾਣ ਦੇ ਵਿੱਚ। ਖਾਸ ਤੌਰ ਦੇ ਉੱਤੇ
ਸੈਮੀ ਫਾਈਨਲ ਦੇ ਵਿੱਚ ਉਹਦੇ ਵੱਲੋਂ ਖੇਡੀ ਗਈ ਪਾਰੀ ਜਿਹੜੀ ਸੀ ਉਹਦਾ ਚਰਚਾ ਵਿਸ਼ਵ ਭਰ ਦੇ ਵਿੱਚ ਜਿਹੜਾ ਹੋਇਆ ਸੀਗਾ। ਔਰ ਇਹ ਜਾਂਬਾਜ਼ ਖਿਡਾਰੀ ਹੈ ਮੋਗੇ ਦੀ ਜੰਪਰ ਹਰਮਨਪ੍ਰੀਤ ਕੌਰ। ਹੋਇਆ ਕੀ ਸੀਗਾ ਜੀ ਕਿ ਹਰਮਨ ਜਿਹੜੀ ਵਧੀਆ ਖਿਡਾਰਨ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਇਹਨੂੰ ਸੰਭਾਲ ਨਾ ਸਕੀ, ਨੌਕਰੀ ਵਗੈਰਾ ਇਹਨੂੰ ਜਿਹੜੀ ਜੀ ਉਹ ਨਹੀਂ ਮਿਲੀ। ਤੇ ਜਦੋਂ ਹਰਮਨਪ੍ਰੀਤ ਦਾ ਨਾਮ ਜਿਹੜਾ ਸੀ ਚਰਚਾ ਦੇ ਵਿੱਚ ਆਇਆ ਵਿਸ਼ਵ ਪੱਧਰ ਦੇ ਉੱਤੇ, ਤਾਂ ਉਹਨੇ ਇਹ ਦਰਦ ਜਿਹੜਾ ਸੀਗਾ ਜੀ ਬਿਆਨਿਆ ਕਿ ਪੰਜਾਬ ਨੇ ਉਹਨੂੰ ਸੰਭਾਲਿਆ ਹੀ ਨਹੀਂ, ਪੰਜਾਬ ਨੇ ਉਹਨੂੰ ਨੌਕਰੀ ਤੱਕ ਨਾ ਦਿੱਤੀ ਪਿਛਲੀ ਜਿਹੜੀ ਸਰਕਾਰ ਸੀ ਉਹਨੇ। ਤੇ ਉਹਨੇ ਫਿਰ ਰੇਲਵੇ ਦੀ ਸ਼ਰਨ ਜਿਹੜੀ ਉਹ ਲੈ ਲਈ, ਰੇਲਵੇ ਦੇ ਵੱਲੋਂ ਜਿਹੜੀ ਉਹ ਖੇਡਣ ਲੱਗ ਗਈ। ਤੇ ਸਰਕਾਰ ਉਦੋਂ ਕਿਉਂਕਿ ਬਦਲ ਗਈ ਸੀਗੀ ਉਸ ਟਾਈਮ, ਔਰ ਉਹਨੇ ਜਦੋਂ ਇਹ ਗੱਲ ਸਾਹਮਣੇ ਲਿਆਂਦੀ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਗੱਲ ਆਖੀ ਸੀਗੀ ਕਿ ਜੇ ਹਰਮਨਪ੍ਰੀਤ ਚਾਹੇ ਤਾਂ ਅਸੀਂ ਉਹਨੂੰ ਪੁਲਿਸ ਦੇ ਵਿੱਚ DSP ਜਿਹੜਾ ਜੀ ਉਹਦਾ ਅਹੁਦਾ ਦੇ ਸਕਦੇ ਹਾਂ, ਉਹਨੂੰ ਭਰਤੀ ਕਰ ਸਕਦੇ ਹਾਂ। ਹਰਮਨਪ੍ਰੀਤ ਨੇ ਵੀ ਜਿਹੜਾ ਜੀ ਤੁਸੀਂ ਕਹ ਲਓ ਸਾਰੀ ਦੇ ਵਿੱਚ ਕਿ ਉਹ ਆਪਣੇ ਪਿੱਤਰੀ ਜਿਹੜਾ ਸੂਬੇ ਉੱਥੇ ਪਰਤਣਾ ਚਾਹੁੰਦੀ ਹੈ, ਉਹਨੇ ਇਹ ਸਵੀਕਾਰ ਕਰ ਲਈ ਸੀਗੀ ਕਿ ਉਹ ਪੰਜਾਬ ਪੁਲਿਸ ਦੇ ਵਿੱਚ ਲੱਗੀ ਸੀ, ਰੇਲਵੇ ਦੀ ਨੌਕਰੀ ਜਿਹੜੀ ਆ ਉਹ ਛੱਡ ਦੂਗੀ। ਉਦੋਂ ਉਹਨੂੰ ਇਹ ਨਹੀਂ ਸੀ ਪਤਾ ਕਿ ਜਿਹੜਾ ਮਹਿਕਮੇ ਹੈ ਜਦੋਂ ਉਹ ਕਿਸੇ ਨੂੰ ਟ੍ਰੇਡ ਕਰਦਾ ਹੈ ਕਿਸੇ ਨੌਕਰੀ ਦੇ ਵਾਸਤੇ ਤਾਂ ਉਹਦੇ ਲਈ ਉਹਨੂੰ ਇੱਕ ਬੌਂਡ ਸਾਈਨ ਕਰਨਾ ਪੈਂਦਾ। ਇਹ 5 ਸਾਲ ਦਾ ਵੀ ਹੁੰਦਾ ਜਾਂ ਇਹ ਤੋਂ ਕਈ ਵਾਰੀ ਵੱਧ ਵੀ ਹੁੰਦਾ। ਜੇ ਉਸ ਤੋਂ ਪਹਿਲਾਂ ਕੋਈ ਨੌਕਰੀ ਛੱਡਦਾ ਤਾਂ ਜਿੰਨਾ ਖਰਚਾ ਉਹਦੇ ਉੱਤੇ ਮਹਿਕਮੇ ਦਾ ਆਇਆ ਹੁੰਦਾ ਉਹ ਦੇਣਾ ਪੈਂਦਾ। ਤੇ ਹੁਣ ਜਦੋਂ ਉਹਨੇ ਇੱਥੇ ਜੁਆਇਨ ਕਰਨਾ ਸੀਗਾ ਪੰਜਾਬ ਪੁਲਿਸ ਦੇ ਵਿੱਚ, ਤੇ ਜਿਹੜਾ ਰੇਲਵੇ ਵਿਭਾਗ ਹੈ ਜੀ ਉੱਥੋਂ ਉਹਨੂੰ ਉਹ ਛੱਡ ਨਹੀਂ ਰਿਹਾ। ਉਹ ਕਹਿ ਰਿਹਾ ਜੇ ਛੱਡਣੀ ਹੈ ਤਾਂ 27 ਲੱਖ ਰੁਪਈਆ ਜੁਰਮਾਨਾ ਹਰਮਨਪ੍ਰੀਤ ਜਿਹੜੀ ਆ ਉਹ ਦੇਵੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਰੇਲਵੇ ਮੰਤਰੀ ਕੇਂਦਰੀ ਰੇਲਵੇ ਮੰਤਰੀ ਪੀਯੂਸ਼ ਗੋਇਲ ਨੂੰ ਇੱਕ ਚਿੱਠੀ ਜਿਹੜੀ ਆ ਜੀ ਉਹ ਲਿਖੀ ਆ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਪੰਜਾਬ ਦੀ ਇਹ ਹੋਣਹਾਰ ਖਿਡਾਰਨ ਨੇ ਮੁਲਕ ਦਾ ਨਾਮ ਜਿਹੜਾ ਉੱਪਰ ਚੁੱਕਿਆ। ਉਹਨੇ ਕਿਸੇ ਪ੍ਰਾਈਵੇਟ ਨੌਕਰੀ ਦੇ ਵਾਸਤੇ ਸੈਂਟਰ ਦੀ ਜਿਹੜੀ ਇਹ ਰੇਲਵੇ ਦੀ ਨੌਕਰੀ ਆ ਉਹ ਨਹੀਂ ਛੱਡਣੀ, ਬਲਕਿ ਉਹਨੇ ਸਰਕਾਰੀ ਨੌਕਰੀ ਦੇ ਉੱਤੇ ਹੀ ਜਿਹੜਾ ਉਹ ਆਉਣਾ ਹੈ, ਭਾਵ ਕਿ ਪੰਜਾਬ ਪੁਲਿਸ ਦੀ ਨੌਕਰੀ ਜਿਹੜੀ ਆ ਉਹ ਕਰਨੀ ਹੈ ਜੀ। ਕ੍ਰਿਕਟ ਦੇ ਵਿੱਚ ਨਾਮਣਾ ਖੱਟਣ ਵਾਲੀ ਇਸ ਖਿਡਾਰਨ ਦੇ ਵਾਸਤੇ ਉਹਨਾਂ ਨੇ ਲਿਖਿਆ ਕਿ ਉਹ ਵੱਡੇ ਇਨਾਮ ਦੀ ਹੱਕਦਾਰ ਹੈ, ਨਾ ਕਿ ਇਹ ਜੁਰਮਾਨਾ ਜਿਹੜਾ ਕਿ ਉਹਨੂੰ ਸਜ਼ਾ ਜਿਹੜੀ ਉਹ ਹੋਊਗੀ ਇੱਕ ਕਿਸਮ ਦੇ ਨਾਲ। ਪਿਛਲੇ 5 ਮਹੀਨੇ ਤੋਂ ਹਰਮਨਪ੍ਰੀਤ ਜਿਹੜੀ ਹੈ ਜੀ ਉਹ ਤਨਖਾਹ ਤੋਂ ਵਾਂਝੀ ਹੈ, ਕਿਉਂਕਿ ਪੰਜਾਬ ਪੁਲਿਸ ਦੇ ਵਿੱਚ ਅਜੇ ਉਹਦੀ ਜੁਆਇਨਿੰਗ ਨਹੀਂ ਹੋਈ। ਉੱਥੇ ਉਹਨੇ ਜਿਹੜਾ ਛੱਡਣ ਦਾ ਲੈਟਰ ਦੇ ਦਿੱਤਾ, ਤਨਖਾਹ ਉੱਧਰੋਂ ਵੀ ਜਿਹੜੀ ਉਹ ਬੰਦ ਹੋ ਗਈ। ਔਰ ਜਿਹੜਾ ਹਰਮਨਪ੍ਰੀਤ ਸੀ ਉਹ ਵਿੱਚ ਵਿਚਾਲੇ ਇਸ ਘੁੰਮਣ ਘੇਰੀ ਦੇ ਵਿੱਚ ਜਿਹੜੀ ਆ ਜੀ ਉਹ ਫਸ ਗਈ ਆ। ਹੁਣ ਰੇਲਵੇ ਦਾ ਅਜੇ ਜਿਹੜਾ ਜੀ ਇਹਦੇ ਉੱਤੇ ਕੋਈ ਪ੍ਰਤੀਕਰਮ ਜਾਂ ਜਵਾਬ ਨਹੀਂ ਆਇਆ ਮੁੱਖ ਮੰਤਰੀ ਹੋਰਾਂ ਨੂੰ ਕਿ ਕੀ ਉਹ ਇਹ ਜੁਰਮਾਨਾ ਜਿਹੜਾ ਉਹ ਛੱਡਣਗੇ ਜਾਂ ਨਹੀਂ। ਇਹ ਨਹੀਂ ਹੈ ਕਿ ਜਾਣਬੁੱਝ ਕੇ ਉਹਦੇ ਉੱਤੇ ਕੀਤਾ ਗਿਆ, ਇਹ ਇੱਕ ਤੁਸੀਂ ਕਹ ਲਓ ਇੱਕ ਸਿਸਟਮ ਹੈ, ਪਰ ਉਸ ਸਿਸਟਮ ਦੇ ਵਿਚਾਲੇ ਜਿਹੜਾ ਜੀ ਉਹ ਉਲਝ ਗਈ ਹਰਮਨਪ੍ਰੀਤ ਕੌਰ। ਪਿਛਲੇ 8 ਦਿਨਾਂ ਤੋਂ ਜਿਹੜਾ ਜੀ ਇੱਥੇ ਜਗਰਾਓਂ ਦੇ ਏਰੀਏ ਦੇ ਵਿੱਚ ਇੱਕ ਕਤਲ ਜਿਹੜਾ ਹੋਇਆ, ਔਰ ਕਾਤਲਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਇਹ ਜਿਹੜਾ ਨੌਜਵਾਨ ਦਾ ਜਿਹੜਾ ਕਤਲ ਹੋਇਆ ਸੀਗਾ ਉਹਦੀ ਲਾਸ਼ ਦੇ ਟੁਕੜੇ ਜਿਹੜੇ ਆ ਸੰਦੂਕ ਦੇ ਵਿੱਚ ਰੱਖ ਕੇ ਪੂਰਾ ਪਰਿਵਾਰ ਅਜੇ ਵੀ ਧਰਨੇ ਦੇ ਉੱਤੇ ਬੈਠਾ ਹੋਇਆ। ਪਿਛਲੇ 8 ਦਿਨਾਂ ਤੋਂ ਇਨਸਾਫ ਦੀ ਆਸ ਦੇ ਵਿੱਚ ਧਰਨਾ ਲਾਈ ਬੈਠੇ ਇਹ ਜਿਹੜਾ ਪਰਿਵਾਰ ਹੈ ਉਹਦੇ ਅੱਖਾਂ ਦੇ ਅਥਰੂ ਵੀ ਜਿਹੜੇ ਆ ਜੀ ਉਹ ਮੁੱਕਦੇ ਜਾ ਰਹੇ ਆ। ਅਜੇ ਤੱਕ ਜਿਹੜਾ ਜੀ ਇਹ ਗ੍ਰਿਫਤਾਰੀਆਂ ਨਾ ਹੋਣ ਕਰਕੇ ਉਹ ਇਹ ਕਹਿ ਰਿਹਾ ਕਿ ਉਹ ਇਸ ਡੈਡ ਬੋਡੀ ਦਾ ਲਾਸ਼ ਦਾ ਅੰਤਮ ਸੰਸਕਾਰ ਨਹੀਂ ਕਰਨਗੇ ਜਿੰਨੀ ਦੇਰ ਤੱਕ ਇਹਦੇ ਕਾਤਲ ਜਿਹੜੇ ਨੇ ਉਹ ਗ੍ਰਿਫਤਾਰ ਨਹੀਂ ਹੋ ਜਾਂਦੇ। ਜਗਰਾਓਂ ਦੇ ਪਿੰਡ ਡੇੜਕਾ ਦਾ ਗੁਰਪ੍ਰੀਤ ਸਿੰਘ ਉਰਫ ਗੋਪੀ ਜਿਹੜਾ ਸੀਗਾ 30 ਦਸੰਬਰ 17 ਨੂੰ ਲਾਪਤਾ ਹੋ ਗਿਆ ਸੀ। ਉਹਦੀ ਲਾਸ਼ ਦੇ 5 ਟੋਟੇ 11 ਜਨਵਰੀ 18 ਨੂੰ ਜਲੰਧਰ ਦੇ ਪਿੰਡ ਚੀਚੋਵਾਲ ਦੀ ਨਹਿਰ ਦੇ ਕੰਢਿਓਂ ਮਿਲੇ ਸੀਗੇ। ਉਸੇ ਦਿਨ ਤੋਂ ਇਹ ਗੋਪੀ ਦੇ ਪਰਿਵਾਰ ਨੇ ਪੁੱਤ ਦਾ ਬੇਰਹਿਮੀ ਨਾਲ ਕਤਲ ਕਰਕੇ ਲਾਸ਼ ਦੇ ਟੋਟੇ ਕਰਨ ਵਾਲੇ ਕਾਤਲਾਂ ਦੀ ਗ੍ਰਿਫਤਾਰੀ ਤੱਕ ਉਹਦਾ ਅੰਤਮ ਸੰਸਕਾਰ ਨਾ ਕਰਨ ਦਾ ਜਿਹੜਾ ਜੀ ਉਹ ਫੈਸਲਾ ਲਿਆ ਸੀਗਾ। ਉਹਦਾ ਪਿਓ, ਉਹਦੀ ਮਾਂ, ਉਹਦਾ ਦਾਦਾ ਤੇ ਦਾਦੀ ਅਤੇ ਉਹਦੀਆਂ ਭੈਣਾਂ ਜਿਹੜੀਆਂ ਉਹ ਸਾਰੀਆਂ ਲਾਸ਼ ਦੇ ਕੋਲ ਜਿਹੜੀਆਂ ਜੀ ਉਹ ਬੈਠੀਆਂ ਨੇ। ਉਹਨਾਂ ਨੇ ਸੰਦੂਕ ਦੇ ਵਿੱਚ ਇਹ ਟੋਟੇ ਰੱਖ ਕੇ ਉਹਨੂੰ ਜਿੰਦਰਾ ਮਾਰ ਦਿੱਤਾ ਜੀ। ਪਿਛਲੇ ਕਈ ਦਿਨਾਂ ਤੋਂ ਪੁਲਿਸ ਵਾਲੇ ਜਿਹੜੇ ਨੇ ਜੀ ਉਹ ਬਾਰ-ਬਾਰ ਪੋਸਟਮਾਰਟਮ ਕਰਾਉਣ ਦੀ ਜੱਦੋਜਹਿਦ ਦੇ ਵਿੱਚ ਲੱਗੇ ਹੋਏ ਨੇ, ਪਰ ਪਰਿਵਾਰ ਜਿਹੜਾ ਉਹ ਇਸ ਗੱਲ ਨੂੰ ਸੁਣ ਨਹੀਂ ਰਿਹਾ ਜੀ।
ਪੀੜਤ ਪਰਿਵਾਰ ਦੇ ਨਾਲ ਪਿੰਡ ਦੀ ਪੰਚਾਇਤ ਤੇ ਪਿੰਡ ਵੀ ਜਿਹੜਾ ਉਹ ਆਣ ਖੜਾ ਹੋਇਆ ਔਰ ਪੁਲਿਸ ਨੂੰ ਜਿਹੜੀ ਆ ਉਹ ਸੰਸਕਾਰ ਦੀ ਜਿੱਦ ਛੱਡਣੀ ਪਈ। ਕੱਲ ਜਦੋਂ ਫਿਰ ਇੱਕ ਵਾਰੀ ਪੁਲਿਸ ਵਾਲੇ ਜਿਹੜੇ ਸੀਗੇ ਜੀ ਉਹਨਾਂ ਨੇ ਕੁਝ ਜ਼ੋਰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਕਿ ਇਸ ਡੈਡ ਬੋਡੀ ਨੂੰ ਕੱਢਿਆ ਜਾਵੇ ਸੰਦੂਕ ਦੇ ਵਿੱਚੋਂ, ਤਾਂ ਜਿਹੜਾ ਇਹ ਪਰਿਵਾਰ ਸੀਗਾ ਜੀ ਉਹਨੇ ਇਹ ਧਮਕੀ ਦਿੱਤੀ ਕਿ ਜੇ ਉਹਦਾ ਜਬਰੀ ਸੰਸਕਾਰ ਕੀਤਾ ਗਿਆ ਪੁਲਿਸ ਦੇ ਵੱਲੋਂ ਤਾਂ ਉਹ ਕੁਝ ਹੋਰ ਸਿਰੇ ਜਿਹੜੇ ਆ ਉਹ ਬਾਲਣ ਲਈ ਤਿਆਰ ਰਹੇ। ਉਹਨਾਂ ਨੇ ਕਿਹਾ ਕਿ ਸਮੂਹ ਜਿਹੜਾ ਪਰਿਵਾਰ ਹੈ 8 ਜਣੇ ਨੇ ਜਿਹੜੇ ਉਹ ਸਾਰੇ ਦੇ ਸਾਰੇ ਸਮੂਹਕ ਖੁਦਕੁਸ਼ੀ ਕਰ ਲੈਣਗੇ ਜੇ ਉਹਨਾਂ ਦੇ ਮੁੰਡੇ ਦੀ ਡੈਡ ਬੋਡੀ ਜਿਹੜੀ ਹੈ ਜੀ ਉਹ ਕੱਢੀ ਗਈ ਗ੍ਰਿਫਤਾਰੀਆਂ ਤੋਂ ਪਹਿਲਾਂ। ਪੁਲਿਸ ਜਿਹੜੀ ਆ ਉਹ ਕਹਿੰਦੀ ਆ ਕਿ ਉਹ ਇਸ ਸੰਬੰਧੀ ਛਾਪੇਮਾਰੀ ਕਰ ਰਹੇ ਆ। ਪੁਲਿਸ ਦੀਆਂ 6 ਟੀਮਾਂ ਜਿਹੜੀਆਂ ਇਹਦੇ ਕਾਤਲਾਂ ਦੇ ਵਾਸਤੇ ਛਾਪੇਮਾਰੀ ਕਰ ਰਹੀਆਂ ਨੇ। ਇਹ ਕਿਹਾ ਜਾ ਰਿਹਾ ਜੀ ਕਿ 2 ਗ੍ਰਿਫਤਾਰੀਆਂ ਹੋਈਆਂ ਨੇ। ਪੁਲਿਸ ਅਜੇ ਇਹਨਾਂ ਗ੍ਰਿਫਤਾਰੀਆਂ ਦੀ ਪੁਸ਼ਟੀ ਜਿਹੜੀ ਆ ਜੀ ਉਹ ਨਹੀਂ ਕਰ ਰਹੀ। ਇਹ ਕੋਈ ਪ੍ਰੇਮ ਸੰਬੰਧਾਂ ਦਾ ਮਾਮਲਾ ਜਿਹੜਾ ਉਹ ਦੱਸਿਆ ਜਾ ਰਿਹਾ ਜਿਹਦੇ ਕਰਕੇ ਇਸ ਨੌਜਵਾਨ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਔਰ ਟੋਟੇ ਉਹਦੇ ਜਿਹੜੇ ਸੀ ਉਹ ਕਰ ਦਿੱਤੇ ਗਏ। ਪਰ ਪਰਿਵਾਰ ਦੀ ਜਿੱਦ ਅੜੀ ਜਿਹੜੀ ਆ ਜੀ ਉਹਨੇ ਪ੍ਰਸ਼ਾਸਨ ਦੇ ਵਾਸਤੇ ਇੱਕ ਵੱਡੀ ਮੁਸ਼ਕਲ ਜਿਹੜੀ ਆ ਉਹ ਖੜੀ ਕੀਤੀ ਹੋਈ ਆ ਜੀ। ਕੱਲ ਜਿਹੜਾ ਇਲੈਕਸ਼ਨ ਕਮਿਸ਼ਨ ਸੀਗਾ ਉਹਨੇ ਜਿਹੜੀ ਰਾਸ਼ਟਰਪਤੀ ਹੋਰਾਂ ਦੇ ਕੋਲੇ ਜਾ ਕੇ ਰਿਕਮੈਂਡੇਸ਼ਨ ਜਿਹੜੀ ਆ ਜੀ ਉਹ ਦਿੱਤੀ ਆ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਦੇ ਖਿਲਾਫ। 21 ਦੇ ਖਿਲਾਫ ਸੀ ਪਰ ਕਿਉਂਕਿ ਜਰਨੈਲ ਸਿੰਘ ਜਿਹਨੇ ਇੱਥੇ ਚੋਣ ਲੜੀ ਸੀ ਪੰਜਾਬ ਆ ਕੇ ਔਰ ਉਹਦਾ ਕਿਉਂਕਿ ਖੁਸਗੀ ਸੀ MLA-ਸ਼ਿਪ, ਉਹਨੂੰ ਪਾਸੇ ਕਰਤਾ ਕਿਉਂਕਿ ਉਹਦਾ ਫਿਰ ਬਣਦਾ ਨਹੀਂ ਸੀ। ਤੇ 20 ਦੇ ਖਿਲਾਫ ਜਿਹੜੀ ਆ ਜੀ ਰਾਸ਼ਟਰਪਤੀ ਦੇ ਕੋਲੇ ਇਹ ਰਿਕਮੈਂਡੇਸ਼ਨ ਭੇਜੀ ਆ ਕਿ ਇਹਨਾਂ ਦੀ ਵਿਧਾਇਕੀ ਜਿਹੜੀ ਆ ਉਹ ਖਾਰਜ ਕਰ ਦਿੱਤੀ ਜਾਵੇ। ਚੋਣ ਕਮਿਸ਼ਨ ਵਿਧਾਇਕਾਂ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੈ। ਕਮਿਸ਼ਨ ਦੇ ਮੁਤਾਬਕ 2 ਸਾਲਾਂ 'ਚ ਕਈ ਵਾਰੀ ਵਿਧਾਇਕਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਗਿਆ। ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ 'ਚ ਕਿਸੇ ਵਿਧਾਇਕ ਦੀ ਗਵਾਹੀ ਹੋਈ ਹੀ ਨਹੀਂ ਔਰ ਇਹ ਫੈਸਲਾ ਜਿਹੜਾ ਉਹ ਇੱਕ ਪਾਸੜ ਹੈ। 14 ਫਰਵਰੀ ਨੂੰ ਆਮ ਆਦਮੀ ਪਾਰਟੀ ਸਰਕਾਰ ਦੇ 3 ਸਾਲ ਪੂਰੇ ਹੋ ਰਹੇ ਆ ਔਰ ਇਸ ਮੌਕੇ ਦੇ ਉੱਤੇ ਚੋਣ ਕਮਿਸ਼ਨ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਸਰਕਾਰ ਨੂੰ ਦਿੱਤਾ ਗਿਆ ਇਹ ਵੱਡਾ ਝਟਕਾ ਆ। ਬੇਸ਼ੱਕ ਇਹਦੇ ਨਾਲ ਸਰਕਾਰ ਦੇ ਉੱਤੇ ਤਾਂ ਕੋਈ ਬਹੁਤ ਵੱਡਾ ਅਸਰ ਨਹੀਂ ਪੈਣਾ ਕਿਉਂਕਿ ਉਹਦੇ 67 ਮੈਂਬਰ ਨੇ, 66 ਨੇ ਹੁਣ, ਇੱਕ ਜਿਹੜਾ ਉਹ ਘਟ ਗਿਆ ਔਰ ਇਹ 20 ਜੇ ਇਹਨਾਂ ਦੀ ਮੈਂਬਰੀ ਜਿਹੜੀ ਉਹ ਚਲੇ ਵੀ ਜਾਂਦੀ ਹੈ ਸਰਕਾਰ ਨੂੰ ਕੁਛ ਨਹੀਂ ਹੋਊਗਾ। ਪਰ ਇਹਦੇ ਨਾਲ ਹੋਣਾ ਇਹ ਹੈ ਜੀ ਕਿ ਜ਼ਿਮਨੀ ਚੋਣ ਦੀ ਤਿਆਰੀ ਜਿਹੜੀ ਆ ਉਹ ਕਰਨੀ ਪਊਗੀ। ਸਰਕਾਰ ਦਾ ਧਿਆਨ ਜਿਹੜਾ ਉਹ ਜ਼ਿਮਨੀ ਚੋਣ ਵਾਲੀ ਸਾਈਡ ਦੇ ਉੱਤੇ ਲੱਗੂਗਾ ਔਰ ਜ਼ਿਮਨੀ ਚੋਣ ਜਿਹੜੀ ਹੈ ਜੀ ਉਹ ਕੀ ਇਹਨੇ 20 ਸੀਟਾਂ ਜਿਹੜੀਆਂ ਨੇ ਉਹਨਾਂ ਨੂੰ ਦੁਬਾਰਾ ਆਮ ਆਦਮੀ ਪਾਰਟੀ ਜਿੱਤ ਸਕੂਗੀ ਜਾਂ ਇਹਦੇ ਵਿੱਚੋਂ ਕਿੰਨੀਆਂ ਜਿੱਤ ਸਕੂਗੀ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ। ਹਾਲਾਂਕਿ ਅਜੇ ਆਮ ਆਦਮੀ ਪਾਰਟੀ ਦੇ ਕੋਲੇ ਜਿਹੜਾ ਜੀ ਸੁਪਰੀਮ ਕੋਰਟ ਤੱਕ ਜਾਣ ਦੇ ਹੱਕ ਜਿਹੜੇ ਆ ਉਹ ਹੈਗੇ ਆ। ਐਕਚੁਅਲੀ ਇਹ ਆ ਕਿ ਇਹਦੇ ਵਿੱਚ ਥੋੜੀ ਜਿਹੀ ਜਿਹੜੇ ਦੱਸਿਆ ਜਾ ਰਿਹਾ ਕਿ ਪਾਰਸ਼ਲਿਟੀ ਇਸ ਪੱਖੋਂ ਹੋਈ ਆ ਕਿ ਕੁਝ ਹੋਰ ਸੂਬਿਆਂ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਚੀਫ ਪਾਰਲੀਮਾਨੀ ਸੈਕਟਰੀ ਜਿਹੜੇ ਉਹ ਨਿਯੁਕਤ ਕੀਤੇ ਗਏ ਸੀ, ਜਿਹਦੇ ਵਿੱਚ ਖਾਸ ਤੌਰ ਦੇ ਉੱਤੇ ਛੱਤੀਸਗੜ੍ਹ ਦੀ ਰਮਨ ਕੁਮਾਰ ਵਾਲੀ ਜਿਹੜੀ ਸਰਕਾਰ ਹੈ ਉਹਦਾ ਜ਼ਿਕਰ ਜਿਹੜਾ ਜੀ ਉਹ ਕੀਤਾ ਜਾ ਰਿਹਾ। ਉਸ ਮਾਮਲੇ 'ਚ ਕੁਛ ਨਹੀਂ ਕੀਤਾ, ਇਹਨੂੰ ਜਿਹੜਾ ਜੀ ਉਹ ਨਿਸ਼ਾਨੇ ਦੇ ਉੱਤੇ ਰੱਖ ਕੇ ਜਿਹੜਾ ਜੀ ਉਹ ਕੀਤਾ ਗਿਆ ਔਰ ਵਿਰੋਧੀਆਂ ਦੇ ਨਿਸ਼ਾਨੇ ਦੇ ਉੱਤੇ ਵੀ ਇੱਕ ਵਾਰੀ ਫੇਰ ਦਿੱਲੀ ਦੀ ਸਰਕਾਰ ਤੇ ਖਾਸ ਤੌਰ ਦੇ ਉੱਤੇ ਜਿਹੜੇ ਅਰਵਿੰਦ ਕੇਜਰੀਵਾਲ ਹੋਰੀ ਜਿਹੜੇ ਨੇ ਉਹ ਆਏ ਹੋਏ ਨੇ। ਤੋ ਇਹਦਾ ਆਉਂਦੇ ਦਿਨਾਂ ਦੇ ਵਿੱਚ ਦਿੱਲੀ ਦੇ ਵਿੱਚ ਜਿਹੜਾ ਜੀ ਉਹ ਕੀ ਹੁੰਦਾ, ਕਦੋਂ ਇਹਦੇ ਵਾਸਤੇ ਜਿਹੜੀਆਂ ਜ਼ਿਮਨੀ ਚੋਣਾਂ ਹੁੰਦੀਆਂ ਨੇ, ਇਹ ਸਾਰਾ ਕੁਛ ਜਿਹੜਾ ਜੀ ਵੇਖਣ ਵਾਲਾ ਰਹੂਗਾ ਔਰ ਇੱਕ ਵਾਰੀ ਫੇਰ ਦਿੱਲੀ ਜਿਹੜੀ ਹੈ ਜੀ ਉਹ ਕੇਂਦਰ ਬਣੂਗੀ ਸਮੂਹ ਸਿਆਸੀ ਪਾਰਟੀਆਂ ਦੀ ਖਿੱਚ ਦਾ। ਸੁਪਰੀਮ ਕੋਰਟ ਨੇ 1984 ਦੇ ਜਿਹੜਾ ਇੱਥੇ ਸੀਗੇ ਜੋ ਜਿਹੜੀਆਂ ਘਟਨਾਵਾਂ ਵਾਪਰੀਆਂ 1984 ਸਿੱਖ ਕਤਲੇਆਮ ਦੀਆਂ, ਇਹਦੇ ਬਾਰੇ ਦੇ ਵਿੱਚ ਇਹ ਕਿਹਾ ਕਿ ਇਸ ਤਰ੍ਹਾਂ ਦੇ 5 ਮਾਮਲਿਆਂ ਦੇ ਵਿੱਚ ਸਰਕਾਰੀ ਗਵਾਹਾਂ ਤੋਂ ਪੁੱਛਗਿੱਛ ਦੀ ਸਹੀ ਕੋਸ਼ਿਸ਼ ਹੀ ਨਹੀਂ ਕੀਤੀ ਗਈ। ਸੁਪਰੀਮ ਕੋਰਟ ਦਿੱਲੀ ਕੈਂਟ ਦੇ ਇਹਨਾਂ 5 ਮਾਮਲਿਆਂ ਦੇ ਉੱਤੇ ਹੁਣ 21 ਮਾਰਚ ਨੂੰ ਸੁਣਵਾਈ ਜਿਹੜਾ ਜੀ ਉਹ ਕਰੂਗਾ। ਇਹ ਜਿਹੜੇ ਕਤਲੇਆਮ ਵਾਪਰਿਆ ਸੀ ਜੀ, ਇਹਨਾਂ 5 ਮਾਮਲਿਆਂ ਦਿੱਲੀ ਹਾਈ ਕੋਰਟ ਨੇ ਬਰੀ ਕੀਤੇ ਗਏ ਲੋਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਕਿਹਾ ਸੀਗਾ ਕਿ ਕਿਉਂ ਨਾ ਇਹਨਾਂ ਮਾਮਲਿਆਂ ਦੇ ਵਿੱਚ ਦੁਬਾਰਾ ਸੁਣਵਾਈ ਜਿਹੜੀ ਹੈ ਜੀ ਉਹ ਕੀਤੀ ਜਾਵੇ। ਇਸ ਦੀ ਅਗਵਾਈ ਵਾਲੇ ਬੈਂਚ ਨੇ ਜਿਹੜਾ ਜੀ ਇਸ ਮਾਮਲੇ ਨਾਲ ਜੁੜੇ ਸਬੂਤਾਂ ਨੂੰ ਵੇਖਿਆ ਤੇ ਇਹ ਕਿਹਾ ਕਿ ਸੁਣਵਾਈ ਦੇ ਦੌਰਾਨ ਮੁੱਖ ਸਰਕਾਰੀ ਗਵਾਹ ਨੂੰ ਸਿਰਫ ਇੱਕ ਵਾਰੀ ਸੰਮਨ ਜਾਰੀ ਕੀਤਾ ਗਿਆ ਤੇ ਕਿਉਂਕਿ ਗਵਾਹ ਪੇਸ਼ ਨਹੀਂ ਹੋਏ ਇਸ ਲਈ ਸਬੂਤਾਂ ਨੂੰ ਦਰਜ ਕੀਤੇ ਜਾਣ ਦੀ ਪ੍ਰਕਿਰਿਆ ਵੀ ਬੰਦ ਕਰ ਦਿੱਤੀ ਗਈ।
ਚੀਫ ਜਸਟਿਸ ਤੇ ਜਿਹੜੇ ਬਾਕੀ ਉਹਨਾਂ ਦੇ ਬੈਂਚ ਦੇ ਜੱਜ ਸਾਥੀ ਨੇ ਜੀ, ਉਹਨਾਂ ਨੇ ਆਪਣੀ ਤੈਅ ਰਾਏ ਜਿਹੜਾ ਦਿੱਲੀ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਦਿੱਲੀ ਦੇ ਸਾਬਕਾ ਵਿਧਾਇਕ ਮਹਿੰਦਰ ਸਿੰਘ ਯਾਦਵ ਦੀ ਅਪੀਲ ਦੇ ਉੱਤੇ ਦਿੱਤੀ। 84 ਦੇ ਜਿਹੜਾ ਦੀ ਇਹ ਕਤਲੇਆਮ ਦੇ 5 ਮਾਮਲਿਆਂ 'ਚ ਬਰੀ ਕੀਤੇ ਜਾ ਚੁੱਕੇ ਸਾਬਕਾ ਵਿਧਾਇਕ ਯਾਦਵ ਤੇ ਬਾਕੀ ਹੋਰਾਂ ਨੂੰ ਦਿੱਲੀ ਹਾਈ ਕੋਰਟ ਨੇ ਪਿਛਲੇ ਸਾਲ 29 ਮਾਰਚ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀਗਾ। 1 ਤੇ 2 ਨਵੰਬਰ 1984 ਦੇ ਦੌਰਾਨ ਜਿਹੜਾ ਜੀ ਹੋਇਆ ਇਹ ਕਤਲੇਆਮ ਕੈਂਟ ਇਲਾਕੇ 'ਚ ਜਿਹੜਾ ਸੀਗਾ ਜੀ, ਇੱਥੋਂ ਦੇ ਸਾਬਕਾ ਵਿਧਾਇਕ ਮਹਿੰਦਰ ਸਿੰਘ ਯਾਦਵ ਤੋਂ ਇਲਾਵਾ ਸਾਬਕਾ ਕੌਂਸਲਰ ਬਲਵਾਨ ਖੋਖਰ ਸਣੇ 10 ਹੋਰ ਲੋਕਾਂ ਨੂੰ ਬਰੀ ਕਰ ਦਿੱਤਾ ਸੀਗਾ। ਔਰ ਪਿਛਲੇ ਸਾਲ ਦਿੱਲੀ ਹਾਈ ਕੋਰਟ ਨੇ ਇਹਨਾਂ ਸਾਰੇ ਲੋਕਾਂ ਤੋਂ ਜਵਾਬ ਮੰਗਦੇ ਹੋਏ ਕਿਹਾ ਸੀਗਾ ਕਿ ਉਹਨਾਂ ਮਾਮਲਿਆਂ ਨੂੰ ਫਿਰ ਤੋਂ ਖੁਲਵਾਇਆ ਜਾਵੇ ਜਾਂ ਦੁਬਾਰਾ ਸੁਣਵਾਈ ਜਿਹੜੀ ਹੈ ਜੀ ਉਹ ਕੀਤੀ ਜਾਵੇ। ਹੁਣ ਕਿਉਂਕਿ ਇਹ ਟਿੱਪਣੀ ਜਿਹੜੀ ਬੜੀ ਅਹਿਮੀਅਤ ਰੱਖਦੀ ਹੈ ਖਾਸ ਤੌਰ ਦੇ ਉੱਤੇ ਚੀਫ ਜਸਟਿਸ ਤੇ ਉਹਨਾਂ ਦੇ ਨਾਲ ਦੇ ਜਿਹੜੇ ਬੈਂਚ ਦੇ ਜੱਜ ਸਾਥੀ ਨੇ ਉਹਨਾਂ ਦੇ ਵੱਲੋਂ ਕਿ ਪ੍ਰੋਪਰ ਪੁੱਛਗਿੱਛ ਹੀ ਜਿਹੜੀ ਹੈ ਜੀ ਉਹ ਨਹੀਂ ਕੀਤੀ ਗਈ ਔਰ ਜਿਹੜੇ ਗਵਾਹ ਸੀਗੇ ਉਹਨਾਂ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਜਿਹੜਾ ਜੀ ਉਹ ਨਹੀਂ ਦਿੱਤਾ ਗਿਆ। ਚੀਫ ਸੈਕਟਰੀ ਲਾਏ ਗਏ ਪੰਜਾਬ ਦੇ ਸੁਰੇਸ਼ ਕੁਮਾਰ, ਜਿਨ੍ਹਾਂ ਨੂੰ ਪਿਛਲੇ ਦਿਨੀ ਹਾਈ ਕੋਰਟ ਵਿੱਚ ਉਹਨਾਂ ਦੀ ਨਿਯੁਕਤੀ ਜਿਹੜੀ ਹੈ ਜੀ ਉਹ ਰੱਦ ਕਰ ਦਿੱਤੀ ਸੀਗੀ। ਇਹ ਕਿਹਾ ਜਾ ਰਿਹਾ ਸੀਗਾ ਜੀ ਕਿ ਸੁਰੇਸ਼ ਕੁਮਾਰ ਹੋਰਾਂ ਨੂੰ ਮੁੱਖ ਮੰਤਰੀ ਹੋਰਾਂ ਦੇ ਜਿਹੜਾ ਜੀ ਸਲਾਹਕਾਰ ਵਜੋਂ ਲਿਆਂਦਾ ਜਾ ਸਕਦਾ ਹੈ, ਪਰ ਕੁਝ ਜਿਹੜੀਆਂ ਜੀ ਖਬਰਾਂ ਹੁਣ ਇਹ ਆ ਰਹੀਆਂ ਨੇ ਕਿ ਸੁਰੇਸ਼ ਕੁਮਾਰ ਹੋਰੀ ਸ਼ਾਇਦ ਜਿਹੜਾ ਜੀ ਉਹ ਵਾਪਸ ਨਹੀਂ ਪਰਤਣਗੇ ਕਿਸੇ ਵੀ ਅਹੁਦੇ ਦੇ। ਇਸ ਤਰ੍ਹਾਂ ਦੀਆਂ ਅਟਕਲਾਂ ਜਿਹੜੀਆਂ ਜੀ ਵੱਡੇ ਪੱਧਰ ਦੇ ਉੱਤੇ ਚੱਲ ਰਹੀਆਂ ਨੇ। ਇਹ ਕਿਹਾ ਜਾ ਰਿਹਾ ਜੀ ਕਿ ਸੁਰੇਸ਼ ਕੁਮਾਰ ਹੋਰਾਂ ਨੇ ਜਦੋਂ ਅਸਤੀਫਾ ਦੇ ਦਿੱਤਾ ਸੀਗਾ ਕੁਝ ਸਮਾਂ ਪਹਿਲਾਂ, ਔਰ ਇਹ ਅਸਤੀਫਾ ਮੁੱਖ ਮੰਤਰੀ ਹੋਰਾਂ ਦੇ ਕੋਲੇ ਸੀ ਤੇ ਉਹ ਦਫ਼ਤਰ ਨਹੀਂ ਸੀ ਗਏ। ਮੁੱਖ ਮੰਤਰੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰੀ ਨੇ ਉਹਨਾਂ ਦੇ ਉਹ ਕਿੰਨੇ ਖਾਸ ਸਨ ਜਾਂ ਉਹਨਾਂ ਨੂੰ ਕਿੰਨੀ ਲੋੜ ਸੀ, ਇਹਦਾ ਅੰਦਾਜ਼ਾ ਇੱਥੋਂ ਲਾਇਆ ਜਾ ਸਕਦਾ ਹੈ ਕਿ ਉਦੋਂ ਉਹਨਾਂ ਨੂੰ ਮਨਾਉਣ ਦਫ਼ਤਰ ਦੇ ਵਿੱਚ ਲਿਖਣ ਦੇ ਵਾਸਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਖੁਦ ਚੱਲ ਕੇ ਗਏ ਸਨ ਸੁਰੇਸ਼ ਕੁਮਾਰ ਹੋਰਾਂ ਨੂੰ ਲਿਆਉਣ ਦੇ ਵਾਸਤੇ। ਉਹ ਉਹਨਾਂ ਨੂੰ ਲਿਆਉਣ 'ਚ ਸਫਲ ਵੀ ਹੋ ਗਏ ਸੀ। ਇਹ ਕਿਹਾ ਜਾ ਰਿਹਾ ਜੀ ਕਿ ਸੁਰੇਸ਼ ਕੁਮਾਰ ਹੋਰੀ ਜਿਹੜੇ ਨੇ ਜੀ ਉਹ ਇਹ ਸਮਝਦੇ ਨੇ ਕਿ ਉਦੋਂ ਉਹਨਾਂ ਦਾ ਵਾਪਸ ਜਾਣਾ ਇੱਕ ਗਲਤੀ ਸੀ ਔਰ ਉਹਨਾਂ ਨੇ ਉਸ ਸਮੇਂ ਸਵਾਲ ਕੀਤਾ ਸੀਗਾ ਕਿ ਜਿਹੜੇ ਉਹਨਾਂ ਦੀ ਨਿਯੁਕਤੀ ਆ ਜਿਹੜੀ ਚੀਫ ਦੇ ਵਜੋਂ ਜਿਹੜੀ ਸੀਗੀ, ਜਦੋਂ ਇਹਨੂੰ ਪੰਜਾਬ ਹਾਈ ਕੋਰਟ ਦੇ ਵਿੱਚ ਜਿਹੜੀ ਚੁਣੌਤੀ ਦਿੱਤੀ ਗਈ ਆ, ਇਹਦੇ ਵਿੱਚ ਐਡਵੋਕੇਟ ਜਨਰਲ ਦਫ਼ਤਰ ਤੇ 2 ਅਧਿਕਾਰੀਆਂ ਦੀ ਭੂਮਿਕਾ ਹੈ ਜਿਹੜੇ ਵੱਡੇ ਨੇ। ਉਹਨਾਂ ਨੇ ਉਦੋਂ ਸਵਾਲ ਖੜਾ ਕੀਤਾ ਸੀਗਾ ਕਿ ਜਦੋਂ ਅਦਾਲਤ ਦੇ ਵਿੱਚ ਇਹ ਮਾਮਲਾ ਚਲੇ ਗਿਆ ਹਾਈ ਕੋਰਟ ਦੇ ਵਿੱਚ, ਇਹਦੀ ਪੈਰਵਾਈ ਕਰਨੀ ਹੁੰਦੀ ਹੈ ਜੀ ਐਡਵੋਕੇਟ ਜਨਰਲ ਨੇ ਤੇ ਉਹਦੇ ਦਫ਼ਤਰ ਨੇ, ਤੇ ਉਹਨਾਂ ਨੇ ਇਹ ਸਵਾਲ ਉਠਾਇਆ ਸੀਗਾ ਕਿ ਜਿਨ੍ਹਾਂ ਨੇ ਪੈਰਵਾਈ ਕਰਨੀ ਆ ਉਹੀ ਤਾਂ ਇਹ ਮਾਮਲਾ ਅਦਾਲਤ 'ਚ ਲੈ ਕੇ ਗਏ ਆ, ਇਸ ਕਰਕੇ ਇਹ ਫੈਸਲਾ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਆਊਗਾ। ਪਰ ਸਰਕਾਰ ਨੇ ਉਹਨਾਂ ਨੂੰ ਔਰ ਮੁੱਖ ਮੰਤਰੀ ਨੇ ਉਦੋਂ ਉਹਨਾਂ ਨੂੰ ਇਹ ਭਰੋਸਾ ਦਿੱਤਾ ਸੀਗਾ ਕਿ ਤੁਸੀਂ ਇਸ ਚੀਜ਼ ਦੀ ਫਿਕਰ ਨਾ ਕਰੋ, ਜਿਹੜਾ ਪੂਰਾ ਅਮਲਾ ਹੈ ਐਡਵੋਕੇਟ ਜਨਰਲ ਜਾਂ ਜਿਹੜਾ ਦਫ਼ਤਰ ਹੈ ਉਹ ਸਰਕਾਰ ਦੇ ਹੱਕ ਦੇ ਵਿੱਚ ਭੁਗਤੂਗਾ ਤੇ ਉਹਨਾਂ ਦੀ ਨਿਯੁਕਤੀ ਰੱਦ ਨਹੀਂ ਹੋਣ ਦਿੱਤੀ ਜਾਊਗੀ। ਪਰ ਹੋਇਆ ਇਹਦੇ ਉਲਟ, ਜੋ ਸੁਰੇਸ਼ ਕੁਮਾਰ ਹੋਰਾਂ ਨੇ ਕਿਹਾ ਸੀਗਾ ਉਹ ਸਾਰਾ ਜਿਹੜਾ ਜੀ ਉਹ ਭੁਗਤਿਆ। ਔਰ ਜਿਵੇਂ ਇਹ ਕਿਹਾ ਜਾਂਦਾ ਜੀ ਕਿ ਜਿਹੜੇ ਪਾਵਰ ਦੇ ਕੇਂਦਰ ਨੇ ਉਹ ਅਫਸਰਾਂ ਦੇ ਵਿੱਚ ਵੀ ਕਈ ਇਸ ਵੇਲੇ ਖੜੇ ਹੋ ਗਏ ਹੋਏ ਨੇ, ਸਰਕਾਰ ਦੇ ਅੰਦਰ ਤਾਂ ਜਿਹੜੇ ਉਹ ਖੜੇ ਹੋਏ ਨੇ। ਉਹਦੇ ਕਰਕੇ ਸੁਰੇਸ਼ ਕੁਮਾਰ ਹੋਰਾਂ ਵਰਗਾ ਜਿਹੜਾ ਆਫਿਸਰ ਸੀਗਾ ਜੀ ਉਹਨੂੰ ਆਪਣੇ ਅਹੁਦੇ ਤੋਂ ਪਾਸੇ ਜਿਹੜਾ ਜੀ ਉਹ ਹੋਣਾ ਪਿਆ। ਇਹ ਕਿਹਾ ਜਾ ਰਿਹਾ ਜੀ ਕਿ 4 ਅਫਸਰਾਂ ਦੇ ਨਾਵਾਂ ਦੀ ਚਰਚਾ ਜਿਹੜੀ ਹੈ ਜੀ ਉਹ ਇਸ ਵੇਲੇ ਚੱਲ ਰਹੀ ਹੈ ਕਿ ਉਹਨਾਂ ਨੂੰ ਜਿਹੜਾ ਜੀ ਉਹ ਲਿਆਂਦਾ ਜਾਊਗਾ ਇਸ ਅਹੁਦੇ ਦੇ ਉੱਤੇ। ਪਰ ਕੀ ਸੁਰੇਸ਼ ਕੁਮਾਰ ਹੋਰੀ ਕਿਸੇ ਰੂਪ ਦੇ ਵਿੱਚ ਜਿਹੜਾ ਜੀ ਉਹ ਵਾਪਸ ਆਉਣਗੇ, ਇਹਦੀ ਆਸ ਜਿਹੜੀ ਘੱਟ ਲੱਗ ਰਹੀ ਹੈ। ਪਰ ਮੁੱਖ ਮੰਤਰੀ ਦਫ਼ਤਰ ਤੇ ਕੁਝ ਜਿਹੜੇ ਮੰਤਰੀ ਨੇ ਉਹਨਾਂ ਨੂੰ ਆਸ ਹੈ ਕਿ ਉਹ ਸਾਬਕਾ ਚੀਫ ਸੈਕਟਰੀ ਜਿਹੜਾ ਜੀ ਉਹਨਾਂ ਨੂੰ ਮੁੜ ਕੇ ਸਰਕਾਰ ਦੇ ਕੰਮਾਂ ਦੇ ਵਾਸਤੇ ਆਉਣ ਲਈ ਰਾਜੀ ਕਰ ਲੈਣਗੇ। ਕਿਵੇਂ, ਇਹਦੇ ਵਾਸਤੇ ਜਿਹੜਾ ਜੀ ਅਜੇ ਇੰਤਜ਼ਾਰ ਹੀ ਕਰਨਾ ਪਊਗਾ। ਸੁਰੇਸ਼ ਕੁਮਾਰ ਹੋਰੀ ਇੱਥੇ ਹੈ ਨਹੀਂ ਗੇ, ਉਹ ਜਦੋਂ ਉਹਨਾਂ ਦੀ ਨਿਯੁਕਤੀ ਰੱਦ ਹੋਈ ਆ ਉਦੋਂ ਹੀ ਉਹ ਵਿਦੇਸ਼ ਚਲੇ ਗਏ ਸਨ ਕੁਝ ਦਿਨਾਂ ਦੇ ਵਾਸਤੇ। ਬਠਿੰਡੇ ਦੇ ਵਿੱਚ ਲੱਗੀ ਰਿਫਾਈਨਰੀ ਜਿਹੜੀ ਹੈ ਜੀ ਉਹ ਹਮੇਸ਼ਾ ਚਰਚਾ ਦਾ ਵਿਸ਼ਾ ਰਹੀ ਆ। ਲੱਗਣ ਤੋਂ ਲੈ ਕੇ ਫਿਰ ਕੰਮ ਜਿਹੜਾ ਜੀ ਉਹ ਰੁਕ ਜਾਣਾ। ਕੈਪਟਨ ਅਮਰਿੰਦਰ ਸਿੰਘ ਹੋਰੀ ਇਹਨੂੰ ਜਿਹੜਾ ਜੀ ਉਹ ਲੈ ਕੇ ਆਏ ਸੀਗੇ
ਮੁੜ ਕੇ ਜਿਹੜੀ ਸਰਕਾਰ ਸੀ ਉਹਨੇ ਇਹ ਕਹਿ ਦਿੱਤਾ ਕਿ ਜਿਹੜੀਆਂ ਇਹਨੂੰ ਛੋਟਾਂ ਦਿੱਤੀਆਂ ਜਾ ਰਹੀਆਂ ਨੇ, ਜਦੋਂ ਅਕਾਲੀ ਸਰਕਾਰ ਆ ਗਈ ਕਿ ਉਹ ਨਹੀਂ ਦਿੱਤੀਆਂ ਜਾਣੀਆਂ ਚਾਹੀਦੀਆਂ, ਫਿਰ ਵੀ ਕਿਉਂਕਿ ਉਹ ਸਾਈਨ ਹੋ ਗਏ ਸੀਗੇ, ਰਿਫਾਈਨਰੀ ਜਿਹੜੀ ਉਹ ਲੱਗੀ, ਤੇਲ ਸੋਧਦੀ ਰਿਫਾਈਨਰੀ ਹੁਣ ਸਰਕਾਰ ਨੂੰ ਸੋਧਣ ਦੇ ਰਾਹ ਜਿਹੜੀ ਹੈ ਜੀ ਉਹ ਪੈ ਰਹੀ ਹੈ। ਪੰਜਾਬ ਸਰਕਾਰ ਨੇ ਰਿਫਾਈਨਰੀ ਨੂੰ ਜਿਹੜੇ ਰਿਆਇਤਾਂ ਦੇ ਦੇਣ ਲਈ ਸਮਝੌਤਾ ਕੀਤਾ ਸੀਗਾ, ਇਹਦੇ ਉੱਤੇ ਸਰਕਾਰ ਜਿਹੜੀ ਹੈ ਜੀ ਉਹ ਪੂਰੀ ਨਹੀਂ ਉਤਰ ਰਹੀ, ਜਿਹਦੇ ਕਰਕੇ ਹੁਣ ਰਿਫਾਈਨਰੀ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੇ ਇਹ ਰਿਆਇਤਾਂ ਲੈਣ ਦੇ ਵਾਸਤੇ ਆਪਣੀ ਜ਼ੋਰ ਅਜ਼ਮਾਈ ਜਿਹੜੀ ਆ ਉਹ ਕਰਨੀ ਸ਼ੁਰੂ ਕਰ ਦਿੱਤੀ ਆ। ਅਗਲੀ ਪੰਜਾਬ ਕੈਬਨਿਟ ਦੀ ਮੀਟਿੰਗ ਦੇ ਵਿੱਚ ਇਹਨਾਂ ਰਿਆਇਤਾਂ ਦਾ ਏਜੰਡਾ ਹੈ, ਪਰ ਵਿੱਤ ਵਿਭਾਗ ਜਿਹੜਾ ਕਿ ਇਸ ਵੇਲੇ ਵੱਡੀਆਂ ਮੁਸ਼ਕਿਲਾਂ ਦੇ ਨਾਲ ਜੂਝ ਰਿਹਾ, ਉਹਨੇ ਇਹ ਫਾਈਲ ਜਿਹੜੀ ਹੈ ਜੀ ਉਹ ਦੱਬੀ ਹੋਈ ਆ। ਪੰਜਾਬ ਸਰਕਾਰ ਦੇ ਵੱਲੋਂ HPCL ਤੇ ਮਿੱਤਲ ਗਰੁੱਪ ਦੇ ਨਾਲ ਜਿਹੜਾ ਸਮਝੌਤਾ ਕੀਤਾ ਸੀਗਾ, ਉਹਦੇ ਮੁਤਾਬਕ ਰਿਫਾਈਨਰੀ ਪ੍ਰਬੰਧਕਾਂ ਨੂੰ 5 ਸਾਲਾਂ ਦੇ ਵਿੱਚ 1250 ਕਰੋੜ ਰੁਪਏ ਦਾ ਵਿਆਜ ਰਹਿਤ ਕਰਜ਼ਾ ਦਿੱਤਾ ਗਿਆ ਸੀਗਾ। ਹਰ ਵਾਰੇ ਪ੍ਰਬੰਧਕਾਂ ਨੂੰ ਸਰਕਾਰ ਨੇ 250 ਕਰੋੜ ਰੁਪਏ ਦੇਣੇ ਸੀ। ਅਕਾਲੀ ਭਾਜਪਾ ਗੱਠਜੋੜ ਸਰਕਾਰ ਵੇਲੇ ਇੱਕ ਵਾਰ ਤਾਂ ਬਜਟ ਦੇ ਵਿੱਚ ਇਹਦੀ ਵਿਵਸਥਾ ਕਰ ਲਈ ਗਈ, ਪਰ ਲੋਨ ਇਹ ਕਦੇ ਵੀ ਜਿਹੜਾ ਜੀ ਉਹ ਜੁੜ ਨਾ ਸਕਿਆ। ਰਿਫਾਈਨਰੀ ਪ੍ਰਬੰਧਕਾਂ ਨੂੰ ਇਹ ਕਰਜ਼ਾ 3 ਦਸੰਬਰ 11 ਤੋਂ ਦੇਣਾ ਸ਼ੁਰੂ ਕਰਨਾ ਸੀਗਾ। ਅਜੇ ਤੱਕ ਕੋਈ ਪੈਸਾ ਰਿਫਾਈਨਰੀ ਕਹਿੰਦੀ ਸਾਨੂੰ ਨਹੀਂ ਮਿਲਿਆ। HMEL ਦੇ ਵੱਲੋਂ ਰਿਫਾਈਨਰੀ ਦੇ ਵਿੱਚ 21,500 ਕਰੋੜ ਰੁਪਏ ਦਾ ਇਨਵੈਸਟਮੈਂਟ ਜਿਹੜਾ ਜੀ ਉਹ ਕੀਤਾ ਗਿਆ। ਪੰਜਾਬ ਸਰਕਾਰ ਨੇ ਇਹ ਪੇਸ਼ਕਸ਼ ਵੀ ਕੀਤੀ ਸੀ ਕਿ ਜਿਹੜੇ ਰਿਫਾਈਨਰੀ ਦੇ ਕੇਂਦਰੀ ਤੇ ਰਾਜ ਦੇ ਟੈਕਸ ਤਾਰੇ ਜਾਂਦੇ ਆ, ਉਹਨਾਂ ਦੇ ਵਿੱਚ ਵੀ ਵਿਆਜ ਮੁਕਤ ਲੋਨ ਦੀ ਐਡਜਸਟਮੈਂਟ ਕਰ ਲਈ ਜਾਵੇ, ਪਰ ਰਿਫਾਈਨਰੀ ਪ੍ਰਬੰਧਕ ਇਸ ਗੱਲ ਲਈ ਰਾਜੀ ਨਹੀਂ ਹੋਏ। ਕਿਹਾ ਜਾ ਰਿਹਾ ਜੀ ਕਿ ਪ੍ਰਬੰਧਕਾਂ ਨੇ ਹੁਣ ਸਰਕਾਰ ਨੂੰ ਸਖਤ ਲਹਿਜੇ ਦੇ ਵਿੱਚ ਕਿਹਾ ਕਿ ਜੇ ਵਿਆਜ ਰਹਿਤ ਕਰਜ਼ਾ ਨਾ ਦਿੱਤਾ ਗਿਆ ਤਾਂ ਉਹ ਅੱਗੋਂ ਇਨਵੈਸਟਮੈਂਟ ਜਿਹੜੀ ਹੈ ਜੀ ਉਹ ਨਹੀਂ ਕਰਨਗੇ, ਜਿਹਦੇ ਤੋਂ ਸਰਕਾਰ ਜਿਹੜੀ ਹੈ ਜੀ ਉਹ ਚਿੰਤਤ ਹੈ। ਮੰਤਰੀ ਮੰਡਲ ਦੀ ਅਗਲੀ ਮੀਟਿੰਗ ਦੇ ਵਿੱਚ ਇਹਦੇ ਸੰਬੰਧੀ ਏਜੰਡਾ ਜਿਹੜਾ ਜੀ ਉਹ ਲਿਆਂਦਾ ਜਾ ਰਿਹਾ। ਸਵਾਲ ਫਿਰ ਉੱਥੇ ਆ ਕੇ ਖੜਾ ਹੋ ਜਾਣਾ ਜੀ ਕਿ ਗੱਲ ਪੈਸੇ ਦੇ ਉੱਤੇ ਬਣਨੀ ਹੈ, ਤੇ ਪੈਸੇ ਦੇ ਜੋ ਬਣੇ ਹੋਏ ਆ ਉਹ ਮੈਂ ਸਾਂਝੇ ਕੀਤੇ ਜੀ ਕੱਲ ਵੀ, ਕਿ ਤਨਖਾਹਾਂ ਦਾ ਜੁਗਾੜ ਹੀ ਨਹੀਂ ਜਿਹੜਾ ਜੀ ਉਹ ਹੋ ਰਿਹਾ। ਤਨਖਾਹਾਂ ਕਿੱਥੋਂ ਮਿਲਣੀਆਂ ਨੇ, ਇੱਥੋਂ ਤੱਕ ਜਿਹੜੀ ਹੈ ਜੀ ਉਹ ਕਹਾਣੀ ਆ ਕੇ ਖੜੀ ਹੋਈ ਪਈ ਹੈ। ਔਰ ਜਿਹੜੇ ਸਾਡੇ ਵਿੱਤ ਮੰਤਰੀ ਨੇ ਉਹ ਇਹ ਗੱਲ ਮੰਨ ਰਹੇ ਆ ਹੁਣ ਕਿ 40% ਜਿਹੜਾ ਜੀ ਉਹ ਫਰਕ ਪੈ ਗਿਆ GST ਦੇ ਨਾਲ, ਜਿਹੜਾ ਰੈਵਨਿਊ ਸੀਗਾ ਪੰਜਾਬ ਸਰਕਾਰ ਦਾ। ਔਰ ਜਦੋਂ ਇਹ GST ਲੱਗਣੀ ਸੀ ਤਾਂ ਉਦੋਂ ਜਿਹੜੇ ਜੀ ਇਲਾਮਾ ਇਕਬਾਲ ਦੇ ਸ਼ੇਅਰ ਪੜ੍ਹਦਿਆਂ ਹੋਇਆਂ ਜਿਹੜੇ ਵਿੱਤ ਮੰਤਰੀ ਨੇ ਮਨਪ੍ਰੀਤ ਸਿੰਘ ਹੋਰੀ, ਉਹਨਾਂ ਨੇ ਕਿਹਾ ਸੀਗਾ ਕਿ GST ਏਦਾਂ ਦੀ ਚੀਜ਼ ਆ ਜਿਹੜੀ ਕਿ ਸਾਰੇ ਧੋਣੇ ਧੋ ਦਊਗੀ। ਇਹ ਧੋਣੇ ਤਾਂ ਉਹਨੇ ਜਿਹੜੇ ਜੀ ਉਹ ਕੀ ਧੋਣੇ ਸੀਗੇ, ਉਲਟਾ ਸਾਰਾ ਤਾਣਾ ਪੇਟਾ ਹਿਲਾ ਕੇ ਰੱਖ ਦਿੱਤਾ ਜੀ, ਖਾਸ ਤੌਰ ਦੇ ਉੱਤੇ ਪੰਜਾਬ ਵਰਗੇ ਸੂਬਿਆਂ ਦਾ, ਜਿਹੜੇ ਚੱਲਦੇ ਹੀ ਇਸ ਤਰੀਕੇ ਦੇ ਨਾਲ ਨੇ ਵੀ ਅੱਜ ਮੁੱਕਾ ਤੇ ਭਲਕੇ ਦੂਜਾ ਦਿਹਾੜਾ। ਤੋ ਹੁਣ ਜਿਹੜੇ ਜੀ ਹਾਲਾਤ ਫਾਈਨੈਂਸ਼ਲੀ ਤੌਰ ਦੇ ਉੱਤੇ ਇੱਦਾਂ ਦੇ ਨਹੀਂ ਹੈਗੇ ਕਿ ਸਰਕਾਰ ਇਹਨੂੰ ਇੰਨਾ ਜਿਹੜਾ ਜੀ ਵਿਆਜ ਰਹਿਤ ਕਰਜ਼ਾ ਦੇਵੇ, ਪਰ ਕੀ ਇਹਦੇ ਵਿੱਚੋਂ ਕੱਢਦੀ ਹੈ ਸਰਕਾਰ ਦੀ, ਇਹ ਮੰਤਰੀ ਮੰਡਲ ਦੀ ਮੀਟਿੰਗ ਹੋਊਗੀ। ਤੇ ਜਾਂਦੇ ਜਾਂਦੇ ਇੱਕ ਜਿਹੜਾ ਅਹਿਮ ਚਰਚਾ ਪਿਛਲੇ ਦਿਨਾਂ ਤੋਂ ਚੱਲਦਾ ਆ ਰਿਹਾ ਜੀ, ਉਹਦੀ ਇੱਕ ਅਪਡੇਟ, ਜਿਹੜੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀਪਕ ਮਿਸ਼ਰਾ ਨੇ, ਉਹਨਾਂ ਦੇ ਖਿਲਾਫ ਬਗਾਵਤ ਕਰਨ ਵਾਲੇ 4 ਜੱਜਾਂ ਦੇ ਜਸਟਿਸ ਜੇ ਚੇਲਾਮੇਸ਼ਵਰ ਨੇ, ਉਹ ਦਿੱਲੀ ਤੋਂ ਬਾਹਰ ਹੋਣ ਕਰਕੇ ਅਜੇ ਵੀ ਸੰਕਟ ਜਿਉਂ ਦਾ ਤਿਉਂ ਬਰਕਰਾਰ ਹੈ। ਬੇਸ਼ੱਕ ਜਿਹੜੇ ਐਡਵੋਕੇਟ ਜਨਰਲ ਨੇ ਉਹ ਇਹਨੂੰ ਚਾਹ ਦੇ ਕੱਪ 'ਚ ਆਇਆ ਤੂਫਾਨ ਦੱਸਦੇ ਸੀਗੇ, ਪਰ ਜਿਸ ਤਰੀਕੇ ਦੇ ਨਾਲ ਇਹ ਮਾਮਲਾ ਅਜੇ ਵੀ ਉੱਦਾਂ ਹੀ ਖੜਾ ਜੀ, ਇਉਂ ਲੱਗਦਾ ਹੈ ਕਿ ਉਹ ਤਸ਼ਬੀਹ ਥੋੜ੍ਹੀ ਜਿਹੀ ਗਲਤ ਦੇ ਗਏ। ਜਿਹੜੇ ਸੀਨੀਅਰ ਐਡਵੋਕੇਟ ਨੇ ਉਹ ਕਹਿੰਦੇ ਨੇ ਕਿ ਇਸ ਸੰਕਟ ਨੂੰ ਸੁਲਝਾਉਣ ਲਈ ਸੁਪਰੀਮ ਕੋਰਟ ਦੇ 5 ਜੱਜਾਂ ਨੂੰ ਜਿਹੜੀ ਹੈ ਜੀ ਉਹ ਚਿੱਠੀ ਵੀ ਲਿਖੀ ਆ, ਕਿਉਂਕਿ ਚੇਲਾਮੇਸ਼ਵਰ ਜਿਹੜੇ ਨੇ ਜੀ ਉਹ ਛੁੱਟੀ ਲੈ ਗਏ, ਇਸ ਕਰਕੇ ਕਹਾਣੀ ਜਿਹੜੀ ਹੈ ਜੀ ਕਿਸੇ ਤਣ ਪੱਤਣ ਲੱਗ ਨਹੀਂ ਰਹੀ। ਦੂਜੇ ਪਾਸੇ ਇਹਦੇ ਨਾਲ ਹੀ ਜੁੜੀ ਹੋਈ ਅਹਿਮ ਜਿਹੜੀ ਖਬਰ, ਜਿੱਦਣ ਇਹਨਾਂ ਜੱਜਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ 4 ਨੇ, ਤੇ ਉਦੋਂ ਬਾਰ-ਬਾਰ ਜਿਹੜਾ ਉਹਦੇ ਵਿੱਚ ਉੱਠ ਰਿਹਾ ਸੀਗਾ ਕਿ ਕੀ ਇਹਦਾ ਰੀਜ਼ਨ ਜਸਟਿਸ ਲੋਇਆ ਦੀ ਭੇਦ ਭਰੇ ਹਾਲਾਤਾਂ ਦੇ ਨਾਲ ਹੋਈ ਮੌਤ ਹੈ, ਤਾਂ ਉਹਨਾਂ ਨੇ ਕਿਹਾ ਸੀ ਹੈ। ਇਸ ਮਾਮਲੇ ਦੇ ਉੱਤੇ ਵਿਸ਼ੇਸ਼ ਜਿਹੜੇ CBI ਜੱਜ DH ਲੋਇਆ ਉਹਨਾਂ ਦੀ ਕਥਿਤ ਭੇਦ ਭਰੀ ਮੌਤ ਦੇ ਸੰਬੰਧ ਦੇ ਵਿੱਚ ਇੱਕ ਇੰਡੀਪੈਂਡੈਂਟ ਜਿਹੜੀ ਪਟੀਸ਼ਨ ਹੈ, ਇਹਦੇ ਉੱਤੇ ਸੁਪਰੀਮ ਕੋਰਟ ਨੇ ਸੋਮਵਾਰ ਤੋਂ ਸੁਣਵਾਈ ਕਰਨ ਦਾ ਫੈਸਲਾ ਕੀਤਾ। ਚੀਫ ਜਸਟਿਸ ਜਿਹੜੇ ਨੇ ਜੀ ਦੀਪਕ ਮਿਸ਼ਰਾ, AM ਖਾਨਵਿਲਕਰ ਤੇ DY ਚੰਦਰਚੂੜ ਦੇ ਉੱਤੇ ਆਧਾਰਿਤ ਇਹ ਬੈਂਚ ਜਿਹੜਾ ਜੀ ਉਹਨੇ ਕਿਹਾ ਕਿ ਕਾਂਗਰਸੀ ਆਗੂ ਤਹਿਸੀਨ ਪੂਨਾਵਾਲਾ ਤੇ ਮਹਾਰਾਸ਼ਟਰ ਦੇ ਪੱਤਰਕਾਰ DS ਲੋਨੇ ਵੱਲੋਂ ਪਟੀਸ਼ਨ ਦੀ ਸੁਣਵਾਈ ਸੀਨੀਅਰ ਅਦਾਲਤ ਦਾ ਇੱਕ ਜਿਹੜਾ ਜੀ ਢੁਕਵਾਂ ਬੈਂਚ ਕਰੂਗਾ।
ਪੂਨਾਵਾਲਾ ਦੇ ਵੱਲੋਂ ਪੇਸ਼ ਹੋਏ ਵਕੀਲ ਨੇ ਇਹ ਗੱਲ ਕਹੀ ਹੈ ਕਿ ਇਸ ਮਾਮਲੇ ਦੇ ਉੱਤੇ ਸੁਣਵਾਈ ਸੰਬੰਧੀ ਤਰੀਕ ਲੈਣਾ ਚਾਹੁੰਦੇ ਆ। ਸੋਮਵਾਰ ਨੂੰ ਜਿਹੜਾ ਜੀ ਪਤਾ ਲੱਗੂਗਾ ਕਿ ਇਹ ਜਿਹੜੀ ਸੁਣਵਾਈ ਹੈ ਕੰਟੀਨਿਊਜ਼ ਹੁੰਦੀ ਹੈ ਇਸ ਪਟੀਸ਼ਨ ਦੇ ਉੱਤੇ, ਇਸ ਪਟੀਸ਼ਨ ਦਾ ਜਿਹੜਾ ਜੀ ਉਹ ਕੀ ਬਣਦਾ। ਤੇ ਸੋਮਵਾਰ ਬੜਾ ਅਹਿਮ ਜਿਹੜਾ ਉਹ ਰਹੂਗਾ। ਤੇ ਫਿਰ ਦੱਸ ਦਵਾਂ ਕਿ ਜਸਟਿਸ ਲੋਇਆ ਜਿਹੜੇ ਕਿ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜਿਹੜੇ ਨੇ ਉਹਨਾਂ ਸੰਬੰਧੀ ਇੱਕ ਵਿਸ਼ੇਸ਼ ਕੇਸ ਦੀ ਸੁਣਵਾਈ ਕਰ ਰਹੇ ਸੀ ਔਰ ਉਹਨਾਂ ਦੀ ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਸੀ, ਜਿਹਦੇ ਬਾਰੇ ਉਹਦੇ ਪਰਿਵਾਰ ਦੇ ਇੱਕ ਮੈਂਬਰ ਜਸਟਿਸ ਲੋਇਆ ਦੀ ਜਿਹੜੀ ਭੈਣ ਹੈ ਡਾਕਟਰ, ਉਹਨੇ ਸਵਾਲ ਉਠਾਏ ਸੀਗੇ ਕਿ ਇਹਦੀ ਜਾਂਚ ਹੋਣੀ ਚਾਹੀਦੀ ਹੈ। ਬੇਸ਼ੱਕ ਪਿਛਲੇ ਦਿਨੀ ਜਸਟਿਸ ਲੋਇਆ ਹੋਰਾਂ ਦੇ ਨਾਬਾਲਗ ਬੇਟੇ ਨੂੰ ਜਿਹੜਾ ਦੀ ਉਹ ਲਿਆ ਕੇ ਦੱਸਣ ਦਾ ਇਹ ਯਤਨ ਕੀਤਾ ਗਿਆ ਕਿ ਪਰਿਵਾਰ ਕਹਿੰਦਾ ਹੈ ਕਿ ਇਹ ਮੌਤ ਜਿਹੜੀ ਸੀ ਦਿਲ ਦਾ ਦੌਰਾ ਪੈਣ ਕਰਕੇ ਹੋਈ ਹੈ ਤੇ ਉਹਨਾਂ ਦੇ ਪਰਿਵਾਰ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ। ਪਰ ਇਹ ਗੱਲ ਜਿਹੜੀ ਜੀ ਉਹ ਬਣੀ ਨਹੀਂ। ਪਟੀਸ਼ਨਾਂ ਜਿਹੜੀਆਂ ਨੇ ਸੁਪਰੀਮ ਕੋਰਟ ਤੋਂ ਇਲਾਵਾ ਦੋ ਜਿਹੜੀਆਂ ਹਾਈ ਕੋਰਟ ਨੇ ਉਹਨਾਂ ਦੇ ਵਿੱਚ ਵੀ ਪਈਆਂ ਨੇ। ਇੱਕ ਤਾਂ ਹੈ ਜੀ ਮਹਾਰਾਸ਼ਟਰ ਦੀ ਹਾਈ ਕੋਰਟ ਦੇ ਵਿੱਚ, ਇੱਕ ਪੰਜਾਬ ਹਰਿਆਣਾ ਹਾਈ ਕੋਰਟ ਚ। ਦੇਖਦੇ ਆ ਜੀ ਇਹਨਾਂ ਪਟੀਸ਼ਨਾਂ ਦੇ ਉੱਤੇ ਕੀ ਕੁਛ ਹੁੰਦਾ ਜੀ। ਸੋ ਇਹ ਸੰਬੰਧੀ ਅੱਜ ਦੀਆਂ ਕੁਛ ਅਹਿਮ ਗੱਲਾਂ ਬਾਤਾਂ ਜੋ ਕੁਛ ਆਲੇ ਦੁਆਲੇ ਵਾਪਰ ਰਿਹਾ ਜੀ। ਬਹੁਤ ਮਿਹਰਬਾਨੀ, ਧੰਨਵਾਦ ਦਿਲਪ੍ਰੀਤ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਇਹ ਸਨ ਬਲਤੇਜ ਪੰਨੂ ਜੀ ਸਾਡੇ ਪ੍ਰੋਗਰਾਮ ਖਬਰ ਤੇ ਨਜ਼ਰ। ਅਤੇ ਹੁਣ ਇੱਦਾਂ ਹੀ ਮੇਰੇ ਵੱਲੋਂ ਦਿਲਪ੍ਰੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।